ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ, ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਇਸ ਟਾਈਮ ਦੀ ਸਭ ਤੋਂ ਵੱਡੀ ਜਿਹੜੀ ਖਬਰ ਇਹ ਆ ਰਹੀ ਆ, ਰਾਸ਼ਟਰਪਤੀ ਟਰੰਪ ਹੁਣਾਂ ਨੇ ਦਾਅਵਾ ਹੂੰ, ਕੀਤਾ ਆ ਜੀ, ਵੀ ਇਜ਼ਰਾਈਲ ਅਤੇ ਈਰਾਨ ਦੇ ਦਰਮਿਆਨ ਸੀਜ਼ਫਾਇਰ ਦੀ ਡੀਲ ਹੋ ਚੁੱਕੀ ਆ। ਅੱਜ ਸਵੇਰੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਜਾਂ ਅਮਰੀਕਾ ਦੇ ਵਿੱਚ ਇੱਧਰ ਕਤਰ ਦੇ ਮਿਲਟਰੀ ਬੇਸ ਦੇ ਉੱਤੇ ਈਰਾਨ ਦੇ ਦੁਆਰਾ ਮਿਜ਼ਾਈਲਾਂ ਦੇ ਨਾਲ ਹਮਲਾ ਕੀਤਾ ਗਿਆ ਸੀ। ਜਦ ਉਸ ਤੋਂ ਪਹਿਲਾਂ ਵੀਕਐਂਡ ਦੇ ਉੱਤੇ ਅਮਰੀਕਾ ਦੇ B-2 ਬੰਬਰਸ ਦੇ ਦੁਆਰਾ ਈਰਾਨ ਦੀਆਂ ਵੱਖ-ਵੱਖ ਫੈਸਿਲਿਟੀਜ਼ ਦੇ ਉੱਤੇ, ਨਿਊਕਲੀਅਰ ਫੈਸਿਲਿਟੀਜ਼ ਦੇ ਉੱਤੇ ਜਿਹੜੇ ਬੰਕਰ ਬਸਟਰ ਬੰਬਾਂ ਦੇ ਨਾਲ ਬੰਬਾਰੀ ਕੀਤੀ ਗਈ ਸੀ। ਈਰਾਨ ਅਤੇ ਇਜ਼ਰਾਈਲ ਦੀ ਜਿਹੜੀ ਲੜਾਈ ਆ, ਉਸ ਤੋਂ ਪਹਿਲਾਂ ਕੋਈ ਦਿਨਾਂ ਦੀ ਜਿਹੜੀ ਉਹ ਸ਼ੁਰੂ ਹੋ ਚੁੱਕੀ ਸੀ, ਜੀ, ਜੀ, ਜਿੱਥੇ ਇੱਕ ਦੂਜੇ ਦੇ ਉੱਤੇ ਏਅਰ ਸਟ੍ਰਾਈਕਸ ਅਤੇ ਮਿਜ਼ਾਈਲਸ ਦੇ ਨਾਲ ਹਮਲੇ ਕੀਤੇ ਜਾ ਰਹੇ ਸੀਗੇ। ਅੱਜ ਈਰਾਨ ਦੇ ਹਮਲਿਆਂ ਤੋਂ ਬਾਅਦ ਦੇ ਵਿੱਚ ਇਹ ਸਭ ਨੂੰ ਸੀਗਾ ਵੀ ਅੱਗੇ ਹੁਣ ਟਰੰਪ ਹੋਣੀ ਜਾਂ ਅਮਰੀਕਾ ਕੀ ਕਦਮ ਚੱਕਦਾ ਆ, ਜਦ ਅਮਰੀਕਾ ਦੇ ਮਿਲਟਰੀ ਬੇਸ ਦੇ ਉੱਤੇ ਈਰਾਨ ਦੇ ਦੁਆਰਾ ਮਿਜ਼ਾਈਲਸ ਦੇ ਨਾਲ ਹਮਲਾ ਕੀਤਾ ਗਿਆ ਆ। ਹੂੰ, ਇਸ ਉਪਰੰਤ ਕੁਝ ਘੰਟਿਆਂ ਬਾਅਦ ਰਾਸ਼ਟਰਪਤੀ ਟਰੰਪ ਦਾ ਪ੍ਰਤੀਕਰਮ ਆਉਂਦੇ ਹੋਏ ਉਹਨਾਂ ਨੇ ਕਿਹਾ ਆ ਵੀ ਹੁਣ ਦੁਨੀਆ ਨੂੰ ਵਧਾਈ ਹੋਵੇ, ਕੰਗ੍ਰੈਚੁਲੇਸ਼ਨਸ ਆਲ, ਇਟਸ ਟਾਈਮ ਫਾਰ ਪੀਸ। ਕਹਿੰਦੇ ਵੀ ਈਰਾਨ ਨੇ ਆਪਣੇ ਸਿਸਟਮ ਦੇ ਵਿੱਚੋਂ ਜਿਹੜਾ ਗੁੱਸਾ ਆ ਉਹ ਕੱਢ ਲਿਆ ਆ। 14 ਮਿਜ਼ਾਈਲਸ ਉਹਨਾਂ ਨੇ ਦਾਗੀਆਂ, ਜਿਨ੍ਹਾਂ ਚੋਂ 13 ਨੂੰ ਰਸਤੇ ਦੇ ਵਿੱਚ ਹੀ ਹਵਾ 'ਚ ਹੀ ਨਸ਼ਟ ਕਰ ਦਿੱਤਾ ਗਿਆ, ਇੱਕ ਨੂੰ ਜਾਣ ਦਿੱਤਾ ਗਿਆ, ਜੋ ਕਿ ਕਿਸੇ ਨੁਕਸਾਨ ਵਾਲੀ ਥਾਂ ਦੇ ਉੱਤੇ ਨਹੀਂ ਸੀ ਡਿੱਗਣੀ ਹੈਗੀ। ਕਹਿੰਦੇ ਵੀ ਕੋਈ ਵੀ ਅਮਰੀਕਨ ਜਾਨ ਦੀ, ਅਮਰੀਕਨ ਨੂੰ ਕਿਸੇ ਨੂੰ ਇੰਜਰੀ ਨਹੀਂ ਹੋਈ, ਹੂੰ, ਕੋਈ ਨੁਕਸਾਨ ਨਹੀਂ ਪਹੁੰਚਿਆ ਹੈਗਾ। ਹੁਣ ਜਿਹੜੀ ਰਿਪੋਰਟਿੰਗ ਇਹ ਨਾਲ ਹੋ ਰਹੀ ਆ ਵੀ ਯੂਐਸ ਤੇ ਜਿਹੜਾ ਕਤਾਰੀ ਪੈਟਰੀਆਟ ਬੈਟਰੀਜ਼ ਆ, ਉਹਨਾਂ ਦੇ ਦੁਆਰਾ ਜਿਹੜੀਆਂ ਇਰਾਨੀਅਨ ਮਿਜ਼ਾਈਲਸ ਆ, ਉਹਨਾਂ ਨੂੰ ਇੰਟਰਸੈਪਟ ਕੀਤਾ ਗਿਆ ਹੈਗਾ ਆ। ਯੂਐਸ ਸੈਂਟਰਲ ਕਮਾਂਡ ਨੇ ਜਿਹੜੀ ਸਟੇਟਮੈਂਟ ਆ ਉਹ ਜਾਰੀ ਕੀਤੀ ਆ। ਜੀ, ਅਮਰੀਕਾ ਦੇ ਵਿੱਚ ਜਦ ਤੋਂ ਰਾਸ਼ਟਰਪਤੀ ਟਰੰਪ ਨੇ ਇਹ ਐਲਾਨ ਕੀਤਾ ਵੀ ਦੋਨਾਂ ਮੁਲਕਾਂ ਦੇ ਵਿੱਚ 12 ਦਿਨਾਂ ਦੀ ਜਿਹੜੀ ਇਹ ਲੜਾਈ ਆ, ਦਾ 12 ਡੇ ਵਾਰ, ਇਸ ਦਾ ਨਾਮ ਉਹਨਾਂ ਨੇ ਆਪ ਹੀ ਆਪਣੇ ਟਵੀਟ ਦੇ ਵਿੱਚ ਕਰ ਦਿੱਤਾ ਸੀ। ਵੀ ਕਹਿੰਦੇ ਵੀ ਜਿਹੜਾ 12 ਡੇ ਵਾਰ ਆ, ਉਸ ਨੂੰ ਹੁਣ ਖਤਮ ਜਿਹੜਾ ਉਹ ਕਰ ਦਿੱਤਾ ਗਿਆ ਹੈ ਤੇ ਹੁਣ ਪੀਸ ਅਤੇ ਹਾਰਮਨੀ ਦਾ ਮੌਕਾ ਹੋਊਗਾ ਮਿਡਲ ਈਸਟ ਦੇ ਲਈ। ਸੋ ਸੀਜ਼ਫਾਇਰ ਰਾਸ਼ਟਰਪਤੀ ਟਰੰਪ ਨੇ ਜਿਹੜੀ ਉਹ ਐਲਾਨੀ ਹੈਗੀ ਆ, ਪਰ ਹਾਲ ਦੀ ਘੜੀ ਜਦੋਂ ਤੱਕ ਆਪਾਂ ਖਬਰਾਂ ਕਰ ਰਹੇ ਸੀ, ਉਦੋਂ ਤੱਕ ਦੋਨਾਂ ਮੁਲਕਾਂ ਦੇ ਦੁਆਰਾ ਇਸ ਸੀਜ਼ਫਾਇਰ ਦੀ ਜਿਹੜੀ ਪੁਸ਼ਟੀ ਆ ਉਹ ਨਹੀਂ ਕੀਤੀ ਗਈ। ਇਨਫੈਕਟ ਇੱਕ ਰਿਪੋਰਟ ਇਹ ਵੀ ਆ ਰਹੀ ਸੀ ਵੀ ਇਜ਼ਰਾਈਲ ਨੇ ਨਵੇਂ ਇਵੈਕੂਏਸ਼ਨ ਵਾਰਨਿੰਗਸ ਤਹਿਰਾਨ ਦੇ ਇਲਾਕਿਆਂ ਦੇ ਲਈ ਜਿਹੜੀਆਂ ਦਿੱਤੇ, ਉਹ ਜਾਰੀ ਕਰ ਦਿੱਤੀਆਂ, ਜਿਹੜਾ ਉੱਥੇ ਦਾ ਡਿਸਟ੍ਰਿਕਟ 7 ਹਾਂਜੀ, ਜਿਹੜਾ ਉਹ ਦੱਸਿਆ ਜਾਂਦਾ ਆ। ਰਾਸ਼ਟਰਪਤੀ ਟਰੰਪ ਨੇ ਆਪਣੇ ਟਵੀਟ ਦੇ ਵਿੱਚ ਇਹ ਜ਼ਿਕਰ ਕੀਤਾ ਸੀ ਵੀ ਦੋਨਾਂ ਮੁਲਕਾਂ ਦੇ ਦੁਆਰਾ ਜਿਹੜੇ ਅਗਲੇ 6 ਘੰਟਿਆਂ ਦੇ ਵਿੱਚ ਜਿਹੜੇ ਉਹਨਾਂ ਨੇ ਆਪਣੇ ਪਲਾਨਸ ਬਣਾਏ ਆ, ਉਹਨਾਂ ਨੂੰ ਪੂਰੀਆਂ ਕਰਨ ਤੋਂ ਬਾਅਦ 'ਚ 12 ਘੰਟਿਆਂ ਬਾਅਦ ਈਰਾਨ ਤੇ 24 ਘੰਟਿਆਂ ਬਾਅਦ ਜਿਹੜਾ ਇਜ਼ਰਾਈਲ ਆ, ਉਹ ਸੀਜ਼ਫਾਇਰ ਦੇ ਵੱਲ ਨੂੰ ਅੱਗੇ ਵੱਧ ਜਾਵੇਗਾ। ਜੀ, ਬਿਲਕੁਲ ਜਿਵੇਂ ਤੁਸੀਂ ਜ਼ਿਕਰ ਕੀਤਾ ਡਿਸਟ੍ਰਿਕਟ 7 ਦਾ, ਤੇ ਇਸੇ ਤਰ੍ਹਾਂ ਮਹਿਰਾਨ ਇੱਕ ਇਲਾਕਾ ਤੇ ਡਿਸਟ੍ਰਿਕਟ 6 ਜਿਹੜਾ ਏਰੀਆ, ਉੱਥੋਂ ਜਿਹੜੀ ਇਵੈਕੂਏਸ਼ਨ ਦੀ ਵਾਰਨਿੰਗ ਇਜ਼ਰਾਈਲ ਦੀ ਡਿਫੈਂਸ ਫੋਰਸਿਸ ਵੱਲੋਂ ਦਿੱਤੀ ਗਈ ਆ। ਪੋਸਟ ਦੇ ਉੱਤੇ ਐਕਸ ਉੱਤੇ ਪੋਸਟ ਕੀਤੀ ਗਈ ਆ। ਇਹ ਉਸ ਤੋਂ ਬਾਅਦ ਆ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਿਹੜਾ ਐਲਾਨ ਕੀਤਾ ਕਿ ਸੀਜ਼ਫਾਇਰ ਦੇ ਲਈ ਦੋਵੇਂ ਦੇਸ਼ ਸਹਿਮਤ ਹੋ ਚੁੱਕੇ ਨੇ।